ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 8 ਤਰੀਕ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਰੁਖ ਕਰਗੇ ਪੰਜਾਬ ਦਾ। ਤੇ ਜਦੋਂ ਪੰਜਾਬ ਦੀ ਗੱਲ ਕਰਾਂਗੇ ਤਾਂ ਜ਼ਿਕਰ ਦਿੱਲੀ ਦਾ ਵੀ ਹੋ ਜਾਣਾ, ਦਿੱਲੀ ਦੀ ਰਾਜਨੀਤੀ ਦਾ ਵੀ ਹੋ ਜਾਣਾ। ਹਵਾਈ ਝੂਟੇ ਲਏ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕੇਜਰੀਵਾਲ ਨੇ, ਆਪ ਸੁਪਰੀਮੋ ਨੇ, ਪਰ ਪੰਜਾਬ ਨੂੰ 50 ਕਰੋੜ ਦੇ ਵਿੱਚ ਕਿਵੇਂ ਪੈ ਗਏ ਜੀ? ਪ੍ਰਵੀਨ ਜੀ, ਜਿਸ ਦਿਨ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜੀ, ਉਸ ਦਿਨ ਤੋਂ ਉਸੇ ਤਰ੍ਹਾਂ ਜਿਵੇਂ ਉਡਣ ਖਟੋਲਾ ਕਿਸੇ ਸਮੇਂ ਕੈਪਟਨ ਲਈ ਉੱਡਦਾ ਸੀ ਜਾਂ ਬਾਦਲਾਂ ਲਈ ਵੀ ਉੱਡਦਾ ਰਿਹਾ, ਉਸੇ ਤਰ੍ਹਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਲਈ ਵੀ ਉੱਡਦਾ ਜੀ। ਚਾਹੇ ਉਹਨਾਂ ਨੇ ਅੰਮ੍ਰਿਤਸਰ ਜਾਣਾ ਹੋਵੇ, ਚਾਹੇ ਪਟਿਆਲੇ ਸਮਾਗਮ ਤੇ ਜਾਣਾ ਹੋਵੇ, ਚਾਹੇ 1 ਨਵੰਬਰ ਵਾਲੀ ਖੁੱਲੀ ਚਰਚਾ ਰੱਖੀ ਹੈ ਜੀ ਉਹਦੇ ਲਈ ਲੁਧਿਆਣੇ ਜਾਣਾ ਹੋਵੇ, ਜਾਂ ਆਪਣੇ ਜਿਸ ਕਾਲਜ ਪੜ੍ਹਿਆ ਉਸ ਕਾਲਜ ਦੇ ਸਾਲਾਨਾ ਸਮਾਗਮ ਜਾਣਾ ਹੋਵੇ, ਕਾਲਜ ਦੇ ਗਰਾਊਂਡ 'ਚ ਵੀ ਹੈਲੀਕਾਪਟਰ ਉੱਡਦਾ। ਮਤਲਬ ਚੰਡੀਗੜ੍ਹ ਤੋਂ ਪੰਜਾਬ ਜਾਣ ਲਈ ਵੀ ਉਹਨੂੰ ਹੈਲੀਕਾਪਟਰ ਚਾਹੀਦਾ, ਉਹ ਤੋਂ ਥੱਲੇ ਨਹੀਂ ਮਨਜ਼ੂਰ। ਠੀਕ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਤੇ ਉਹਨਾਂ ਨੂੰ ਇਹ ਅਧਿਕਾਰ ਹੈ, ਇਸ ਲਈ ਕੋਈ ਮਸਲਾ ਨਹੀਂ ਹੈ। ਠੀਕ ਹੈ, ਮੁੱਖ ਮੰਤਰੀ ਸਾਹਿਬ ਨੂੰ ਕੰਮ ਬਹੁਤ ਹੁੰਦੇ ਨੇ, ਆਉਣਾ ਜਾਣਾ ਜਲਦੀ ਹੁੰਦਾ, ਇਸ ਲਈ ਉਹਦੀ ਵਰਤੋਂ ਹੁੰਦੀ ਹੈ। ਪਰ ਪੰਜਾਬ ਦੇ ਖਜ਼ਾਨੇ ਤੋਂ ਦਿੱਲੀ ਦਾ ਮੁੱਖ ਮੰਤਰੀ ਝੂਟੇ ਲਵੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਸ ਲਈ ਨਾਲ ਬਿਠਾਈ ਰੱਖੇ ਕਿ ਭਾਈ ਜੇ ਤੂੰ ਬੈਠਾ ਹੋਏਗਾ ਤਾਂ ਹੀ ਜਹਾਜ਼ ਉੱਪਰ ਨੂੰ ਉੱਡਦਾ ਨਹੀਂ ਇਹ। ਫਿਰ ਉਹਦੇ ਲਈ ਜਵਾਬਦੇਹੀ ਤਾਂ ਤੈਅ ਹੋਊਗੀ ਨਾ, ਉਹਦੇ ਲਈ ਤਾਂ ਸਵਾਲ ਹੋਣਗੇ। ਪਿਛਲੇ ਦਿਨੀ ਜਦੋਂ ਸਰਕਾਰ ਹੋਂਦ 'ਚ ਆਈ, ਉਹਦੇ ਹੋਂਦ 'ਚ ਆਉਣ ਤੋਂ ਬਾਅਦ ਮਾਨਕ ਗੋਇਲ ਹੋਰਾਂ ਨੇ ਇੱਕ ਮਤਲਬ RTI ਪਾਈ ਸੀ। ਉਸ RTI 'ਚ ਉਹਨਾਂ ਨੂੰ ਪੁੱਛ ਬੈਠੇ ਉਹ ਕਿ ਜੀ ਪੰਜਾਬ ਸਰਕਾਰ ਦਾ ਕਿਰਾਏ ਦਾ ਜਹਾਜ਼ ਜਾਂ ਸਰਕਾਰ ਦਾ ਆਪਣਾ ਹੈਲੀਕਾਪਟਰ ਇਹ ਕਦੋਂ ਉੜਿਆ ਜੀ, ਕਿਹਨੂੰ ਲੈ ਕੇ ਉੜਿਆ ਜੀ, ਕਿੱਥੇ ਲਈ ਉੜਿਆ ਜੀ, ਕਿੰਨਾ ਖਰਚਾ ਕਰਕੇ ਮੁੜਿਆ ਜੀ। ਠੀਕ ਹੈ। ਤੇ ਜਵਾਬ ਦੇ ਵਿੱਚ ਉਹਨਾਂ ਕੋਲ ਲਿਖਤੀ ਜਵਾਬ ਆਇਆ ਕਿ ਜੀ ਇਹ ਸੁਰੱਖਿਆ ਦਾ ਮਾਮਲਾ, ਜਾਣਕਾਰੀ ਦੇ ਨਹੀਂ ਸਕਦੇ। ਉਹ ਕਹਿੰਦੇ ਜੀ ਮੈਂ ਇਹ ਤਾਂ ਪੁੱਛਿਆ ਹੀ ਨਹੀਂਗਾ ਕਿ ਤੁਹਾਡਾ ਜਹਾਜ਼ ਕਦੋਂ ਉਡੂਗਾ, ਕਿਹਨੂੰ ਲੈ ਕੇ ਉਡੂਗਾ, ਕਿੱਥੇ ਲਈ ਉਡੂਗਾ। ਮੈਂ ਤਾਂ ਇਹ ਪੁੱਛਿਆ ਜੀ ਕਿ ਕਦੋਂ ਉੜਿਆ ਸੀ, ਖਰਚਾ ਹੋਇਆ, ਕਿਹਨੂੰ ਲੈ ਕੇ ਉਡਿਆ ਸੀ। ਕਹਿੰਦੇ ਉਹਦੇ ਨਾਲ ਸੁਰੱਖਿਆ ਦਾ ਮਾਮਲਾ ਕਿੱਥੋਂ ਆ ਗਿਆ ਜੀ। ਪਰ ਜਿਸ ਦਿਨ ਇਹ RTI ਆਈ ਉਸ ਦਿਨ ਤੱਕ ਮਤਲਬ ਸਰਕਾਰ ਨੇ ਲਗਭਗ ਤੈਅ ਕਰ ਲਿਆ ਸੀ ਅਫਸਰਾਂ ਨੇ ਕਿ ਜਾਣਕਾਰੀ ਨਹੀਂ ਦੇਣੀ। ਠੀਕ ਹੈ। ਪਰ ਉਹ ਤੋਂ ਪਹਿਲਾਂ 2 ਜਾਣਕਾਰੀਆਂ ਨਸਰ ਹੋ ਚੁੱਕੀਆਂ ਸੀ, ਉਹ ਮਾਨ ਗੋਇਲ ਦੇ ਹਵਾਲੇ ਨਾਲ ਵੀ ਤੇ ਹੋਰ ਤੱਥਾਂ ਦੇ ਹਵਾਲੇ ਨਾਲ ਵੀ। ਉਹ ਜਾਣਕਾਰੀ ਇਹ ਸੀ ਕਿ 1 ਅਪ੍ਰੈਲ 2022 ਤੋਂ 3 ਅਪ੍ਰੈਲ 2022 ਤੱਕ 1 ਅਪ੍ਰੈਲ ਤੋਂ 3 ਅਪ੍ਰੈਲ ਮਤਲਬ 2 ਦਿਨ ਬਣਦੇ ਨੇ ਸਹੀ ਰੂਪ 'ਚ ਨਾ, 3 ਦਿਨ ਕਿ 1 ਤਰੀਕ 2 ਤਰੀਕ 3 ਤਰੀਕ। 1 ਅਪ੍ਰੈਲ 2022 ਤੋਂ 3 ਅਪ੍ਰੈਲ 2022 3 ਦਿਨਾਂ ਦੇ ਲਈ ਗੁਜਰਾਤ 'ਚ ਚੋਣ ਪ੍ਰਚਾਰ ਕਰਨ ਗਿਆ ਪੰਜਾਬ ਦਾ ਹੈਲੀਕਾਪਟਰ ਦਿੱਲੀ ਵਾਲੇ ਕੇਜਰੀਵਾਲ ਦੇ ਸਣੇ। ਤੇ ਉਹ ਸਾਨੂੰ 45 ਲੱਖ ਨੂੰ ਪਿਆ ਸੀ, ਜਿਹਦੀ ਚਰਚਾ ਖੂਬ ਹੁੰਦੀ ਰਹੀ ਆ। ਅੱਛਾ ਜੀ। ਕਿ ਭਾਈ 3 ਦਿਨਾਂ ਦਾ ਮਤਲਬ ਇੱਕ ਦਿਨ 'ਚ 45 ਲੱਖ ਦਾ ਭਾੜਾ, ਕਿਉਂਕਿ 10 ਤੋਂ 12 ਸੀਟਰ ਫਿਰ ਚੌਪਰ ਲੈ ਕੇ ਜਾਂਦੇ ਨੇ ਭਾੜੇ ਤੇ ਉਹਦੇ ਅੰਦਰ ਵੱਖਰੇ ਪਾਇਲਟ, ਵੱਖਰੀ ਟੀਮ, ਸੇਵਾ, ਚਾਹ, ਕੱਪ, ਪਾਣੀ, ਦੁੱਧ ਸਭ। ਸੋ ਇਸ ਲਈ ਉਹ ਪੂਰਾ ਲਾਲਸ਼ਕਰ ਹੁੰਦਾ ਤੇ ਪੂਰਾ ਉਹ ਸ਼ਾਹੀ ਠਾਠ ਹੁੰਦਾ। ਸੋ ਇਸ ਲਈ ਉਹਦਾ ਫਿਰ ਭਾੜਾ ਵੀ ਉਹਨਾਂ ਪੈਂਦਾ 45 ਲੱਖ।
44,85,967 ਰੁਪਏ 3 ਦਿਨਾਂ ਦਾ ਕਿਰਾਇਆ ਪਿਆ। ਇਹ ਜਾਣਕਾਰੀ ਨਸਰ ਹੋ ਗਈ। ਠੀਕ ਹੈ। ਇਸੇ ਤਰ੍ਹਾਂ ਦੀ ਜਾਣਕਾਰੀ ਜਿਸ ਦਿਨ ਖਟਕੜ ਕਲਾਂ 'ਚ ਸਹੁੰ ਚੁੱਕੀ ਗਈ ਸੀ, ਉਸ ਦਿਨ ਦੀ ਸਾਹਮਣੇ ਆਈ ਕਿ ਉਸ ਦਿਨ ਇਹ ਭਾੜੇ ਦੇ ਜਹਾਜ਼ ਦਾ ਖਰਚਾ 55 ਲੱਖ ਪਿਆ ਸੀ। ਅੱਛਾ। ਹੁਣ ਚੰਡੀਗੜ੍ਹ ਤੋਂ ਸਹੁੰ ਚੁੱਕਣ ਜਾਣਾ ਖਟਕੜ ਕਲਾਂ ਤੇ ਚੰਡੀਗੜ੍ਹ ਵਾਪਸ ਆਉਣਾ 55 ਲੱਖ ਜ਼ਿਆਦਾ ਲੱਗਦਾ ਕਿ ਜੇ ਗੁਜਰਾਤ 'ਚ 3 ਦਿਨਾਂ ਦਾ 45 ਕੁ ਲੱਖ ਤਾਂ ਇਹ 55 ਲੱਖ ਤਾਂ ਉਦੋਂ ਵੀ ਜ਼ਿਆਦਾ ਆ। ਫਿਰ ਜਾਣਕਾਰੀ ਨਿਕਲ ਕੇ ਆਈ ਕਿ ਨਹੀਂ ਭਾਈ, ਇਹ ਚੰਡੀਗੜ੍ਹ ਤੋਂ ਖਟਕੜ ਕਲਾਂ ਲਈ ਥੋੜਾ ਉੜਿਆ ਸੀ, ਇਹ ਤਾਂ ਦਿੱਲੀ ਤੋਂ ਢੋਆ ਢਵਾਈ ਵਾਲਾ ਕੰਮ ਕਰ ਰਿਹਾ ਸੀ ਉਸ ਦਿਨ। ਕਦੇ ਲੀਡਰਾਂ ਨੂੰ ਲਿਆਇਆ, ਕਦੇ ਛੱਡਿਆ ਆ। ਮਤਲਬ ਜਿਵੇਂ ਲੋਕਲ ਟੈਂਪੂ ਹੁੰਦਾ ਨਾ ਕਿ ਬਹਿ ਜਾਓ 10 ਰੁਪਏ ਸਵਾਰੀ, ਫਿਰ ਲਾ ਦੇਾਂਗੇ, ਅਗਲੀ ਲੈ ਲਾਂਗੇ, ਫਿਰ ਵਾਪਸ ਗੇੜਾ ਲਾ ਲਾਂਗੇ। ਇਹ ਤਾਂ ਗੇੜੇ ਲਾ ਰਿਹਾ ਸੀ ਉਸ ਦਿਨ। ਸੋ ਗੇੜਿਆਂ ਦਾ ਨਤੀਜਾ ਸੀ ਕਿ ਸਾਨੂੰ ਉਹ ਗੇੜਾ 55 ਲੱਖ 'ਚ ਪਿਆ। ਚਾਹੇ ਗੁਜਰਾਤ, ਚਾਹੇ ਮੱਧ ਪ੍ਰਦੇਸ਼, ਚਾਹੇ ਹੁਣ ਆ 5 ਸੂਬਿਆਂ ਦੀ ਚੋਣਾਂ ਨਿੱਤ ਦਿਨ, ਕੱਲ ਵੀ ਮੱਧ ਪ੍ਰਦੇਸ਼ ਸੀ, ਅੱਜ ਵੀ ਮੱਧ ਪ੍ਰਦੇਸ਼, ਪਰਸੋਂ ਵੀ ਮੱਧ ਪ੍ਰਦੇਸ਼। ਪੰਜਾਬ 'ਚ ਪ੍ਰਦੂਸ਼ਣ ਹੋਵੇ, ਪਰਾਲੀ ਦਾ ਮਸਲਾ ਹੋਵੇ, ਕੇਂਦਰ ਰੌਲਾ ਪਾਉਂਦਾ ਹੋਵੇ, ਪੰਜਾਬ ਤੇ ਦੋਸ਼ ਮੜਦਾ ਹੋਵੇ, ਤੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਨੂੰ ਲੈ ਕੇ ਉੜੇ ਰਹਿੰਦੇ ਨੇ। ਤੇ ਸਾਰਾ ਹੁਣ ਚਾਹੇ ਸਰਕਾਰ ਨੇ ਉਸ ਤੋਂ ਬਾਅਦ ਇਹ RTI ਰਾਹੀਂ ਜਾਣਕਾਰੀ ਦੇਣੀ ਬੰਦ ਕਰਤੀ, ਲੁਕਾਉਣੀ ਸ਼ੁਰੂ ਕਰਤੀ, ਬਹਾਨੇ ਲਾਉਣੇ ਸ਼ੁਰੂ ਕਰਤੇ, ਤਦ ਵੀ ਇਹ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ, RTI ਐਕਸਪਰਟ ਦੇ ਹਵਾਲੇ ਨਾਲ, ਅਧਿਕਾਰੀਆਂ ਦੇ ਹਵਾਲੇ ਨਾਲ ਇਹ ਤੱਥ ਬਾਹਰ ਨਿਕਲਣ ਲੱਗੇ ਕਿ ਭਾਈ ਜਿੱਦਣ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਠੀਕ ਹੈ, ਉਦਣ ਦਾ ਇਹ ਉਡਣ ਖਟੋਲਾ ਜਿਹੜਾ ਪਹਾੜੇ ਤੇ ਲੈ ਕੇ ਚੋਪਰ ਉਡਾਇਆ ਜਾਂਦਾ 10-12 ਸੀਟਾਂ ਵਾਲਾ, ਉਹਦਾ ਪੰਜਾਬ ਦੇ ਖਜ਼ਾਨੇ ਤੇ ਬੋਝ 50 ਕਰੋੜ ਤੋਂ 60 ਕਰੋੜ ਤੱਕ ਪੈ ਚੁੱਕਿਆ। ਅੱਛਾ, 50 ਕਰੋੜ ਜਿਹੜਾ 55 ਲੱਖ 'ਚ ਪੈਂਦਾ ਇੱਕ ਦਿਨ ਦਾ, ਜਾਂ 2 ਦਿਨਾਂ ਲਈ ਜਾਣਾ ਆਉਣਾ 45 ਲੱਖ 'ਚ ਪੈਂਦਾ, ਤਾਂ ਫਿਰ ਹੁਣ ਤੱਕ 50 ਕਰੋੜ ਖਰਚ ਤਾਂ ਹੋਣਾ ਭਾਈ, ਨਿੱਤ ਦਿਨ ਉੜੇ ਰਹਿੰਦੇ ਨੇ। 50 ਤੋਂ 60 ਕਰੋੜ ਦਾ ਅੰਦਾਜ਼ਾ ਲਾ। ਹੋਰ ਇਹਦੇ ਵਿੱਚ ਅਹਿਮ ਗੱਲ, ਹਾਂਜੀ, ਪੰਜਾਬ ਦੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਲੇਟ ਹੋ ਸਕਦੀਆਂ। ਠੀਕ ਹੈ। ਪੰਜਾਬ ਦੇ ਅਧਿਕਾਰੀਆਂ ਦੇ TADA ਲਟਕ ਸਕਦੇ ਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗ੍ਰਾਂਟ ਦੇਰ ਨਾਲ ਜਾ ਸਕਦੀ ਹੈ। ਹੋਰ ਕੋਈ ਪਹਿਲੂ ਦੇਰੀ ਹੋ ਸਕਦੀ ਹੈ। ਪਰ ਕਹਿੰਦੇ ਜੀ ਆਹ ਦੇਰੀ ਨਹੀਂ ਹੋ ਸਕਦੀ ਕਿ ਜਦੇ ਕੰਪਨੀ ਨੂੰ ਅਦਾਇਗੀ ਹੁੰਦੀ ਹੈ ਤੁਰੰਤ। ਅੱਛਾ, ਉਹਦੀ ਦੇਰੀ ਕਦੇ ਨਹੀਂ, ਕਿਉਂਕਿ ਅਗਲੇ ਕਹਿੰਦੇ ਕਿ ਐ ਨਾ ਹੋਵੇ ਕਿਸੇ ਨੂੰ ਦੇਣੋਂ ਨਾ ਕਰ ਦੇਣ ਕਿ ਅਸੀਂ ਥੋੜਾ ਕਿਰਾਇਆ ਨਹੀਂ ਆਇਆ, ਸੋ ਤੋਂ ਬਿਨਾਂ ਤਾਂ ਜਾ ਨਹੀਂ ਹੋਣਾ, ਇਸ ਲਈ ਉਹਦਾ ਕਿਰਾਇਆ ਸਮੇਂ ਸਿਰ ਆ ਜੀ। ਔਰ ਪ੍ਰਵੀਨ ਜੀ, ਇਹ ਉਹ ਲੋਕ ਨੇ ਜਿਹੜੇ ਕਹਿੰਦੇ ਸੀ ਆਮ ਵਿਚਰਾਂਗੇ, ਬੋਝ ਨਹੀਂ ਵਧਾਵਾਂਗੇ, ਤੇ ਜਿਹੜੇ ਇਹ ਵੀ ਦਮ ਭਰਦੇ ਰਹੇ ਨੇ ਕਿ ਜੀ ਅਸੀਂ ਪੰਜਾਬ ਦਾ ਕਰਜ਼ਾ ਵੀ ਲਾ ਰਹੇ ਹਾਂ, ਅਸੀਂ ਮੂਲ ਵੀ ਲਾ ਰਹੇ ਹਾਂ, ਅਸੀਂ ਵਿਆਜ ਵੀ ਲਾ ਰਹੇ ਹਾਂ। ਤੇ ਫਿਰ ਆਹ ਅੰਕੜੇ ਕਿੱਥੋਂ ਆ ਗਏ ਭਾਈ ਕਿ 1 ਅਕਤੂਬਰ ਮਤਲਬ 31 ਅਕਤੂਬਰ ਨੂੰ ਤੁਸੀਂ ਲਿਆ ਕਰਜ਼ਾ 1200 ਕਰੋੜ ਦਾ, ਤੇ 7 ਨਵੰਬਰ ਨੂੰ 750 ਕਰੋੜ ਹੋਰ ਚੱਕ ਲਿਆ। ਇੱਕ ਹਫ਼ਤੇ 'ਚ 2000 ਕਰੋੜ ਦਾ ਕਰਜ਼ਾ। ਆਪਾਂ ਲਗਾਤਾਰ ਇਸ ਪ੍ਰੋਗਰਾਮ 'ਚ ਗੱਲ ਕਰ ਰਹੇ ਹਾਂ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਲੱਕ ਤੋੜ ਕੇ ਰੱਖਤਾ ਕਰਜ਼ੇ ਦੇ ਮਾਮਲੇ 'ਚ ਜੀ, ਤੇ ਪਰ ਇਹਨਾਂ ਨੇ ਉਹਦੇ ਨਾਲੋਂ ਵੀ ਵੱਡਾ ਰਿਕਾਰਡ ਬਣਾਤਾ। ਹੁਣ 3000 ਕਰੋੜ ਤੋਂ ਵੱਧ ਹਰ ਮਹੀਨੇ ਕਰਜ਼ਾ ਲਿਆ ਜਾਂਦਾ ਹੈ, 3500 ਕਰੋੜ ਤੱਕ ਪਹੁੰਚ ਜਾਂਦਾ, ਜਿਹਦੀ ਉਦਾਹਰਨ ਨਾਲ ਸਾਹਮਣੇ ਤਾਜ਼ੀ ਪਈ ਹੈ ਕਿ ਤੁਸੀਂ ਇੱਕ ਹਫ਼ਤੇ 'ਚ 2000 ਕਰੋੜ ਦਾ ਕਰਜ਼ਾ, ਬੇਸ਼ੱਕ RBI ਦੇ ਨਿਯਮਾਂ ਤਹਿਤ ਹੈ ਜੀ, ਸੂਬੇ ਲੈ ਸਕਦੇ ਨੇ ਜੀ, ਲੈ ਸਕਦੇ ਨੇ, ਤਾਂ ਲਈ ਜਾਓ। ਤੇ ਤੁਹਾਡੇ ਝੂਟੇ ਪੰਜਾਬ ਦੇ ਖਜ਼ਾਨੇ ਨੂੰ 50 ਕਰੋੜ 'ਚ ਪੈ ਰਹੇ ਨੇ, ਜਾਂ ਪੰਜਾਬ ਦੇ ਲੋਕਾਂ ਨੂੰ 50 ਕਰੋੜ 'ਚ ਪੈ ਰਹੇ ਨੇ? ਖਜ਼ਾਨਾ ਪੰਜਾਬ ਦੇ ਆ ਕਰਜ਼ੇ ਦਾ ਭਾਰ ਲੋਕਾਂ ਸਿਰੇ ਪੈਣਾ। ਹਾਂਜੀ, ਬਿਲਕੁਲ। 31 ਅਕਤੂਬਰ ਨੂੰ 1200 ਕਰੋੜ ਦਾ ਕਰਜ਼ਾ ਚੱਕਿਆ ਇਹਨਾਂ ਨੇ, ਤੇ 7 ਨਵੰਬਰ ਨੂੰ 7 ਦਿਨਾਂ ਦੇ ਵਿੱਚ 750 ਕਰੋੜ ਦਾ ਹੋਰ ਚੱਕ ਲਿਆ। 1950 ਕਰੋੜ ਦਾ ਕਰਜ਼ਾ, ਮਤਲਬ ਲਗਭਗ 2000 ਕਰੋੜ ਦਾ ਕਰਜ਼ਾ ਤੁਸੀਂ ਮਾਤਰ ਇੱਕ ਹਫ਼ਤੇ 'ਚ ਚੱਕ ਲਿਆ। ਤੇ ਅੱਜ ਦੀ ਤਰੀਕ 'ਚ ਪੰਜਾਬ ਦੇ ਸਿਰ ਤੇ 3.27 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ ਤੇ ਵਧਣਾ। ਕੱਲ ਇਹਨਾਂ ਦੇ ਸਾਥੀ ਰਹੇ ਵਕੀਲ ਦੱਸ ਰਹੇ ਸੀ ਕਿ ਦਿੱਲੀ ਦਾ ਰਿਕਾਰਡੇ ਤੋੜਤਾ ਇਹਨਾਂ ਨੇ ਪਿਛਲੇ 7-8 ਸਾਲਾਂ 'ਚ ਕਰਜ਼ੇ ਦਾ। ਜੀ ਜੀ। ਸੋ ਇਸ ਲਈ ਇਹ ਇੱਕ ਨਵੇਂ ਪਹਿਲੂ ਉੱਭਰ ਰਹੇ ਨੇ ਕਿ ਪੰਜਾਬ ਦੇ ਖਜ਼ਾਨੇ 'ਚੋਂ ਅਡਾਰੀਆਂ ਭਰੀਆਂ ਜਾਂਦੀਆਂ, ਪੰਜਾਬ ਦਾ ਖਜ਼ਾਨਾ ਲਟਾ ਕੇ ਹਵਾਈ ਝੂਟੇ ਲਏ ਜਾਂਦੇ ਆ, ਜਿਹੜੇ ਪੰਜਾਬ ਨੂੰ 50 ਤੋਂ 60 ਕਰੋੜ 'ਚ ਪੈਂਦੇ ਆ, ਤੇ ਫਿਰ ਉਹਦੇ ਲਈ ਅਦਾਇਗੀ ਕਰਨ ਦੇ ਲਈ ਤੁਰੰਤ ਲੋਨ ਵੀ ਚੱਕੇ ਜਾਂਦੇ ਆ। ਇਹ ਕਿੱਥੇ ਵਰਤਣਾ ਪੈਸਾ, ਕਿਵੇਂ ਵਰਤਣਾ, ਕਿੱਥੇ ਕਿੱਥੇ ਵਰਤਿਆ, ਉਹਦੀ ਕੋਈ ਜਾਣਕਾਰੀ ਨਹੀਂ। ਸੋ ਇਸ ਲਈ ਸਵਾਲ ਨੇ, ਵੱਡੇ ਸਵਾਲ ਨੇ, ਜਿਹਦੇ ਵਿੱਚ ਸਰਕਾਰ ਘਿਰਦੀ ਜਾ ਰਹੀ ਆ। ਪਰ ਅਜੇ ਸਰਕਾਰ ਹੈ, ਇਸ ਲਈ ਕੋਈ ਮਸਲਾ ਨਹੀਂ। ਆਉਂਦੇ ਦਿਨਾਂ 'ਚ ਜਦੋਂ ਦਾਅ ਪਲਟਦੇ ਰਹਿੰਦੇ ਨੇ ਤੇ ਫਿਰ ਸਵਾਲ ਹੁੰਦੇ ਰਹਿਣਗੇ।
ਤੁਸੀਂ ਵਿਰੋਧੀਆਂ ਮਗਰ ਲੱਗੇ ਰਹੋ, ਜਿਹੜਾ ਕੋਈ ਨਵਾਂ ਆਊਗਾ ਤੁਹਾਡੇ ਮਗਰ ਲੱਗ ਜੂਗਾ। ਜੀ, ਬਿਲਕੁਲ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ, ਆਪਾਂ ਗੱਲ ਕਰੀਏ ਪੰਥਕ ਖਬਰ ਦੇ ਬਾਰੇ। ਧਾਮੀ ਸਾਹਿਬ ਬਣ ਗਏ ਨੇ ਪ੍ਰਧਾਨ, ਤੇ ਪਰ ਕੀ ਇਹ ਤੈਅ ਸੀਗਾ ਕਿ ਧਾਮੀ ਸਾਹਿਬ ਨੇ ਹੀ ਬਣਨਾ ਸੀ ਤੇ ਹੁਣ ਉਹੀ ਬਣ ਗਏ ਨੇ? ਤੀਜੀ ਵਾਰ ਬਣੇ ਨੇ ਜੀ ਸ਼ਾਇਦ? ਬਿਲਕੁਲ ਜੀ। ਲਗਾਤਾਰ ਜੇਕਰ ਆਪਾਂ ਕਹੀਏ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਤੀਜੀ ਵਾਰ ਪ੍ਰਧਾਨ ਬਣੇ ਨੇ ਜੀ। ਔਰ ਇਹਦੇ ਵਿੱਚ ਅਕਾਲੀ ਦਲ ਨੂੰ ਲੱਗਦਾ ਕਿ ਅਸੀਂ ਮਜ਼ਬੂਤ ਹੋ ਗਏ, ਕਿਉਂਕਿ ਪਿਛਲੀ ਵਾਰ ਬੀਬੀ ਜਗੀਰ ਕੌਰ ਇਹਨਾਂ ਦੇ ਮੁਕਾਬਲੇ 42 ਕੁ ਵੋਟਾਂ ਲੈ ਕੇ ਗਈ ਸੀ ਤੇ ਧਾਮੀ ਸਾਹਿਬ ਹੋਰਾਂ ਨੂੰ ਪਿਛਲੀ ਵਾਰ ਕਾਫੀ ਘੱਟ ਵੋਟਾਂ ਨਾਲੇ ਸਰਨਾ ਪਿਆ ਸੀ, ਪਰ ਇਸ ਵਾਰ ਉਹਦੇ ਨਾਲ ਵੋਟਾਂ ਵੱਧ ਗਈਆਂ ਉਹਨਾਂ ਦੀਆਂ। ਬੇਸ਼ੱਕ ਪਿਛਲੀ ਵਾਰ ਧਾਮੀ ਹੋਰਾਂ ਨੂੰ 146 ਦੇ ਵਿੱਚ 104 ਵੋਟਾਂ ਪਈਆਂ ਸੀ ਜੀ, ਤੇ ਬੀਬੀ ਜਗੀਰ ਕੌਰ ਹੋਰੀ 42 ਵੋਟਾਂ ਲੈ ਗਏ ਸੀ। ਇਸ ਵਾਰ 151 ਕੁੱਲ ਵੋਟਾਂ ਸੀ, ਜਿਨ੍ਹਾਂ 'ਚ 137 ਵੋਟਰ ਹਾਜ਼ਰ ਹੋਏ, ਮੈਂਬਰ ਜਿਹੜੇ ਐਸਜੀਪੀਸੀ ਦੇ ਹੈਗੇ। ਉਹ 137 ਚੋਂ ਧਾਮੀ ਸਾਹਿਬ ਹੋਰਾਂ ਨੂੰ 118 ਵੋਟਾਂ ਪਈਆਂ। ਪਿਛਲੀ ਵਾਰ 104 ਸੀ, ਇਸ ਵਾਰ 118 ਹੋ ਗਈਆਂ, ਜਦੋਂ ਕਿ ਪਿਛਲੀ ਵਾਰ ਵੋਟਰ 146 ਸੀ, ਇਸ ਵਾਰ ਵੋਟਰ ਆਏ ਸੀ 137। ਸੋ ਇਸ ਲਈ ਵੋਟਾਂ ਘਟਣ ਦੇ ਬਾਵਜੂਦ ਵੀ ਧਾਮੀ ਸਾਹਿਬ ਦੀਆਂ ਵੋਟਾਂ ਵਧੀਆਂ ਤੇ ਵਿਰੋਧੀ ਧਿਰ ਜਿਹੜਾ ਪਿਛਲੀ ਵਾਰ ਬੀਬੀ ਜਗੀਰ ਕੌਰ ਦੇ ਰੂਪ 'ਚ 42 ਲੈ ਗਿਆ ਸੀ, ਇਸ ਵਾਰ ਬਲਵੀਰ ਸਿੰਘ ਘੁੰਨਸ ਦੇ ਰੂਪ ਦੇ ਵਿੱਚ ਮਾਤਰ 17 ਤੇ ਹੀ ਸਰਨਾ ਪਿਆ। ਅੱਛਾ। ਸੋ 101 ਵੋਟ ਦੇ, ਪਿਛਲੀ ਵਾਰ 2 ਵੋਟਾਂ ਖਰਾਬ ਸੀ, ਇਸ ਵਾਰ ਵੀ 2 ਵੋਟਾਂ ਹੀ ਖਰਾਬ ਹੋਈਆਂ ਨੇ। ਸੋ ਇਸ ਲਈ 101 ਵੋਟ ਦੇ ਮਤਲਬ ਫਰਕ ਨਾਲ, ਸ਼ਗਨ ਦੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਦੁਬਾਰਾ ਪ੍ਰਧਾਨ ਬਣੇ ਨੇ। ਸਮੁੱਚੀ ਟੀਮ ਨਾਲ ਚੁਣ ਲਈ ਹੈ ਨਾ। ਹਰਭਜਨ ਸਿੰਘ ਮਸਾਣਾ ਹੋਰਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਗੁਰਬਖਸ਼ ਸਿੰਘ ਖਾਲਸਾ ਹੋਰਾਂ ਨੂੰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਤੇ ਰਜਿੰਦਰ ਸਿੰਘ ਮਹਿਤਾ ਹੋਰਾਂ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ। ਸੋ ਇਹ ਸਾਰੀ ਟੀਮ ਉਹਦੇ ਨਾਲ 11 ਮੈਂਬਰੀ ਜਿਹੜੀ ਕਮੇਟੀ ਆ ਉਹ ਚੁਣ ਲਈ ਗਈ ਹੈ। ਪਰ ਇਹ ਸਭ ਦੇ ਦਰਮਿਆਨ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਬਣਨਾ ਕੀ ਅਕਾਲੀ ਦਲ ਦੀ ਮਜ਼ਬੂਤੀ ਹੈ ਜਾਂ ਵਿਰੋਧੀ ਧੜਿਆਂ ਦਾ ਕਮਜ਼ੋਰ ਹੋਣਾ, ਜਾਂ ਜੇਕਰ 104 ਤੋਂ ਵੋਟਾਂ 118 ਹੋਈਆਂ ਨੇ, ਉਹ 'ਚ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਆਪਣੀ ਹਲੀਮੀ, ਆਪਣੀ ਸੂਝ, ਆਪਣੀ ਸਿਆਣਪ ਨੇ ਕੰਮ ਦਿਖਾਇਆ ਜੀ, ਉਹਨਾਂ ਤੇ ਭਰੋਸਾ ਮੈਂਬਰਾਂ ਦਾ, ਉਹ ਇੱਕ ਪਹਿਲੂ ਹੈ। ਸੋ ਜੋ ਵੀ ਹੋਵੇ, ਅਕਾਲੀ ਦਲ ਕੱਲ ਸਾਹ ਲੈਂਦਾ ਨਜ਼ਰ ਆਇਆ ਕਿ ਠੀਕ ਹੈ ਵੀ ਸਾਡੀ ਸ਼ਾਖ ਅਜੇ ਐਸਜੀਪੀਸੀ ਤਾਂ ਬਚੀ ਹੈ, ਹੋਰ ਚਾਹੇ ਕਿਤੇ ਨਾ ਬਚੀ ਹੋਵੇ। ਠੀਕ ਹੈ। ਸੋ ਬੇਸ਼ੱਕ ਅਗਲੀਆਂ ਵੋਟਾਂ ਦੇ ਲਈ ਪ੍ਰਕਿਰਿਆ ਜਾਰੀ ਹੈ ਤੇ ਇਹਦੇ ਵਿੱਚ ਜੇਕਰ ਦੇਖਿਆ ਜਾਵੇ, ਧਾਮੀ ਹੋਰਾਂ ਦਾ ਵੀ ਕਾਰਜਕਾਲ ਲੰਬਾ ਹੁੰਦਾ ਜਾਂਦਾ। ਵੈਸੇ ਤਾਂ ਸ਼੍ਰੋਮਣੀ ਕਮੇਟੀ ਦੇ ਇਤਿਹਾਸ 'ਚ ਜੇਕਰ ਦੇਖਿਆ ਜਾਵੇ ਤਾਂ ਸਭ ਤੋਂ ਲੰਮਾ ਸਮਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਹੀ ਰਹੇ ਨੇ, ਜਿਨ੍ਹਾਂ ਨੇ 25 ਸਾਲ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕੀਤੀ ਹੈ। ਵੈਸੇ ਇਹਦੇ ਇਤਿਹਾਸ 'ਚ ਜੇਕਰ ਦੇਖੋ ਤਾਂ ਗੋਪਾਲ ਸਿੰਘ ਕੌਮੀ ਹੋਰੀ ਅਜਿਹੇ ਪ੍ਰਧਾਨ ਵੀ ਰਹੇ ਨੇ ਜਿਨ੍ਹਾਂ ਨੂੰ ਇੱਕ ਦਿਨ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ। 17 ਜੂਨ 1933 ਤੋਂ 18 ਜੂਨ 1933 ਸਿਰਫ ਇੱਕ ਦਿਨ ਦੇ ਪ੍ਰਧਾਨ ਸੀ। ਸੋ ਜਦੋਂ ਕਿ ਜਥਾ ਗੁਰਚਰਨ ਸਿੰਘ ਟੌੜਾ ਚਾਹੇ ਅਖੀਰਲੇ ਦਿਨਾਂ 'ਚ ਆ ਕੇ ਅਲੱਗ ਵੀ ਹੋਏ, ਫਿਰ ਦੁਬਾਰਾ ਵੀ ਬਣੇ, ਪਰ ਤਾਂ ਵੀ 25 ਸਾਲ ਤੋਂ ਵੱਧ ਦਾ ਵਕਫਾ ਇੱਕੋ ਸੰਸਥਾ ਦਾ ਪ੍ਰਧਾਨ ਰਹਿਣਾ ਔਰ ਬੇਦਾਗ ਰਹਿਣਾ, ਇਹ ਬੜੀ ਜਥਾ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਹਿੱਸੇ ਆਈ ਇਹ ਵਾਹ ਬਾਈ। ਤੇ ਪਰ ਜੇਕਰ ਮਹਿਲਾ ਪ੍ਰਧਾਨ ਵਜੋਂ ਦੇਖੋ ਤਾਂ ਪਹਿਲੀ ਵਾਰ ਜੇਕਰ ਐਸਜੀਪੀਸੀ ਨੂੰ ਮਹਿਲਾ ਪ੍ਰਧਾਨ ਮਿਲੀ ਸੀ, ਉਹ ਬੀਬੀ ਜਗੀਰ ਕੌਰ ਦੇ ਰੂਪ 'ਚ ਮਿਲੀ। ਸੋ ਇਸ ਲਈ ਉਸੇ ਕਤਾਰ ਦੇ ਵਿੱਚ ਅੱਜ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਮੁੜ ਜਿੱਤਣਾ ਚਰਚਾ ਵਿੱਚ ਵੀ ਹੈ। ਤੇ ਪਰ ਇਹਦੇ ਵਿੱਚ ਇਹ ਹੈ ਕਿ ਪਤਾ ਪਹਿਲਾਂ ਹੀ ਸੀ। ਹਾਂ, ਇਸ ਦੀ ਚੋਣ ਤੋਂ ਬਾਅਦ ਮਤੇ ਲਿਆਂਦੇ ਗਏ ਔਰ ਲਗਭਗ 12 ਮਤੇ ਕੱਲ ਇਜਲਾਸ ਦੇ ਵਿੱਚ ਪਾਸ ਕੀਤੇ ਗਏ। ਠੀਕ ਹੈ। ਜਿਹਦੇ ਵਿੱਚ ਖਾਸ ਕਰਕੇ ਪਾਣੀਆਂ ਦਾ ਮਤਾ, ਪਾਣੀਆਂ ਤੇ ਪੰਜਾਬ ਦੇ ਪਾਣੀਆਂ ਦੇ ਹੱਕ ਦੇ ਮਸਲੇ ਤੇ, ਪੰਜਾਬੀ ਭਾਸ਼ਾ ਨਾ ਹੁੰਦੇ ਵਿਤਕਰੇ ਦੇ ਮਸਲੇ ਤੇ, ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਹੈ ਨਾ, ਫਿਰ ਐਸਜੀਪੀਸੀ ਦੀਆਂ ਵੋਟਰ ਸੂਚੀਆਂ ਦਾ ਕੰਮ ਪ੍ਰਕਿਰਿਆ ਆਸਾਨ ਬਣਾਉਣ ਦੇ ਲਈ, ਇਸੇ ਤਰ੍ਹਾਂ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਣ ਦੇ ਸੰਬੰਧ ਦੇ ਵਿੱਚ, ਫਿਰ ਇਸੇ ਤਰ੍ਹਾਂ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਖਿਲਾਫ, ਸਿੱਖ ਪੰਥ ਦੇ ਖਿਲਾਫ, ਸਿੱਖ ਧਿਰਾਂ ਦੇ ਖਿਲਾਫ, ਵਿਅਕਤੀਆਂ ਦੇ ਖਿਲਾਫ ਹੁੰਦੇ ਕੂੜ ਪ੍ਰਚਾਰ ਦੇ ਖਿਲਾਫ ਵੀ। ਸੋ ਫਿਰ ਇਸੇ ਤਰ੍ਹਾਂ ਵਜੀਫਿਆਂ ਨੂੰ ਲੈ ਕੇ ਐਸਸੀ ਬੀਸੀ ਤੇ ਓਬੀਸੀ ਬੱਚੇ ਜਿਹੜੇ ਆਉਂਦੇ ਨੇ, ਉਹਨਾਂ ਦੇ ਵਜੀਫੇ ਜਿਹੜੇ ਰੋਕੇ ਨੇ, ਉਹਨਾਂ ਨੂੰ ਲੈ ਕੇ ਵੀ। ਸੋ ਇਸ ਤਰ੍ਹਾਂ ਦੇ ਕਿੰਨੇ ਹੀ ਤਰ੍ਹਾਂ ਦੇ 12 ਮਤੇ ਕੱਲ ਪਾ ਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਨੇ। ਸੋ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੀ ਟੀਮ ਤੋਂ ਉਮੀਦ ਹੈ ਕਿ ਉਹ ਸੇਵਾ ਭਾਵ ਨਾਲ, ਹਲੀਮੀ ਨਾਲ, ਗੁਰੂ ਮਰਿਆਦਾ ਨਾਲ ਕੰਮ ਕਰਨਗੇ, ਨਾ ਕਿ ਅਕਾਲੀ ਦਲ ਦੇ ਦਬਾਅ ਹੇਠ ਕੰਮ ਕਰਨਗੇ। ਪਰ ਹੈ ਹੀ ਅਕਾਲੀ ਦਲ ਦਾ ਵਿੰਗ ਹੈ ਤਾਂ ਕੰਮ ਤਾਂ ਉਵੇਂ ਕਰਨਗੇ, ਪਰ ਫਿਰ ਵੀ ਧਾਮੀ ਹੋਰਾਂ ਦਾ ਆਪਣਾ ਕਿਰਦਾਰ ਤੇ ਆਪਣਾ ਅਕਸ ਹੈ, ਜਿੱਥੋਂ ਉਮੀਦਾਂ ਪੰਥਕ ਤਰ੍ਹਾਂ ਕਾਫੀ ਰੱਖਦੀ ਹੈ। ਹਾਂਜੀ, ਬਿਲਕੁਲ। 1996 ਦੇ ਵਿੱਚ ਇਹ ਸ਼ਰਮਾ ਜੀ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਸੀਗੇ ਤੇ ਉਸ ਤੋਂ ਬਾਅਦ 2019 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ ਸੀਗੇ। ਉਦੋਂ ਤੋਂ ਲੈ ਕੇ ਲਗਾਤਾਰ ਮੈਂਬਰ ਤਾਂ ਇਹ ਬਣਦੇ ਹੀ ਆ ਰਹੇ ਨੇ। ਇਹ ਦੱਸਦੇ ਆ ਕਿ ਸਿੱਖ ਸੰਘਰਸ਼ ਦੇ ਯੋਧਿਆਂ ਦੇ ਕਈ ਕੇਸਾਂ ਦੀ ਪੈਰਵਾਈ ਵੀ ਕਰਦੇ ਰਹੇ। ਬਿਲਕੁਲ ਜੀ। ਤੇ
ਤੇ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਸ਼ਰਮਾ ਜੀ, ਤੇ ਗੱਲ ਕਰੀਏ ਦਿੱਲੀ ਦੇ ਵਿੱਚ ਨਕਲੀ ਮੀਂਹ ਵਰ੍ਹਾ ਕੇ ਕਹਿੰਦੇ ਸਰਕਾਰਾਂ ਹੁਣ ਘਟਾਉਣ ਲੱਗੀਆਂ ਪ੍ਰਦੂਸ਼ਣ। ਪ੍ਰਵੀਨ ਜੀ, ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਝਾੜਾਂ ਮਾਰੀਆਂ ਕੇਂਦਰ ਸਰਕਾਰ ਨੂੰ, ਦਿੱਲੀ ਸਰਕਾਰ, ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਇਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਤੇ ਨਾਲ ਇਹ ਕਿਹਾ ਕਿ 8 ਤਰੀਕ ਦੀ ਮੀਟਿੰਗ ਕਰੋ। ਸੋ ਜਿਹੜੀ ਉਹ 8 ਤਰੀਕ ਵਾਲੀ ਮੀਟਿੰਗ ਹੋਈ ਕੱਲ, ਜੀ, ਕਿਉਂਕਿ 10 ਤਰੀਕ ਨੂੰ ਦੁਬਾਰਾ ਸੁਣਵਾਈ ਹੈ, ਤੇ ਉਹ 8 ਤਰੀਕ ਵਾਲੀ ਮੀਟਿੰਗ ਦੇ ਵਿੱਚ ਕਾਫੀ ਕੁਝ ਸਾਫ਼ ਹੋ ਗਿਆ। ਠੀਕ ਹੈ। ਕਿ ਚਿਹਰੇ ਮੋਹਰੇ ਕਾਫੀ ਸਾਹਮਣੇ ਆ ਗਏ ਕਿ ਕਿਹਦੇ ਕੋਲ ਕੀ ਪੱਲੇ ਹੈ। ਬਕਾਇਦਾ ਕੇਂਦਰੀ ਟੀਮ ਦੇ ਕੇਂਦਰੀ ਸਕੱਤਰ ਦੇ ਮਤਲਬ ਅਗਵਾਈ ਹੇਠ ਬੈਠਕ ਹੁੰਦੀ ਹੈ। ਪੰਜਾਬ ਦੇ ਸਕੱਤਰ, ਹਰਿਆਣਾ, ਯੂਪੀ, ਰਾਜਸਥਾਨ, ਇਹਨਾਂ ਦੇ ਸਕੱਤਰ, ਡੀਜੀਪੀ, ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ, ਇਸੇ ਤਰ੍ਹਾਂ ਦਿੱਲੀ ਸਰਕਾਰ ਦੇ ਨੁਮਾਇੰਦੇ ਸਾਰੇ ਉਸ ਮੀਟਿੰਗਾਂ 'ਚ ਬੈਠਦੇ ਨੇ। ਤੇ ਦਿੱਲੀ ਵਾਲੇ ਜੀ ਇਸ ਮੀਟਿੰਗ ਦੇ ਵਿੱਚ ਕਿ ਪੋਲਿਊਸ਼ਨ ਕਿਵੇਂ ਘਟਾਉਣਾ ਹੈ, ਜਾਂ ਆਪਾਂ ਕੀ ਹੁਣ ਜਵਾਬ ਦੇਣਾ ਹੈ, ਜਾਂ ਕਿ ਆਪਾਂ ਨੂੰ ਜਿਹੀ ਝਾੜਾਂ ਪਈਆਂ ਨੇ, ਉਹ ਦਿੱਲੀ ਵਾਲੇ ਕਹਿੰਦੇ ਓਡ ਈਵਨ ਲਾਗੂ ਕਰੋ ਜੀ, ਓਡ ਈਵਨ। ਤੇ ਕੇਂਦਰ ਸਰਕਾਰ ਦਾ ਨੁਮਾਇੰਦਾ ਕਹਿੰਦੇ ਟੁੱਟ ਕੇ ਪੈ ਗਿਆ, ਆਪਣੀ ਜੇਬ 'ਚ ਰੱਖੋ ਇਹਨੂੰ, ਓਡ ਈਵਨ ਨੂੰ। ਕਹਿੰਦੇ ਅੱਛਾ, ਕੀ ਕਹਿੰਦੇ ਮਜ਼ਾਕ ਬਣਾਇਆ ਤੁਸੀਂ? ਤੇ ਜੀ ਓਡ ਈਵਨ ਦੀ ਤਜਵੀਜ਼ ਤੁਰੰਤ ਰੱਦ ਕਰਤੀ। ਠੀਕ ਹੈ। ਤੇ ਉੱਥੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਬਕਾਇਦਾ ਤੌਰ ਤੇ MSP ਦਾ ਮੁੱਦਾ ਉਠਾਇਆ ਗਿਆ ਜੀ, ਕਿ ਤੁਸੀਂ ਬਦਲਮੀਆਂ ਫਸਲਾਂ ਤੇ MSP ਦਿਓ ਤੇ ਝੋਨਾ ਬੀਜਣਾ ਬੰਦ ਹੋ ਜਾਊਗਾ। ਤੇ ਇਹਦੇ ਤੇ ਕੇਂਦਰ ਨੇ ਕਿਹਾ ਕਿ ਜੀ ਠੀਕ ਹੈ ਤੁਹਾਡਾ, ਅਸੀਂ ਕੇਂਦਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਤੁਹਾਡਾ ਸਰਕਾਰ ਤੱਕ ਸੁਨੇਹਾ ਪਹੁੰਚਦਾ। ਵੈਸੇ ਸੁਨੇਹਾ ਪਹਿਲਾਂ ਬਹੁਤ ਪਹੁੰਚਿਆ ਵਾ ਪ੍ਰਵੀਨ ਜੀ, ਇਹ ਕਿਹੜੀ ਨਵੀਂ ਇਕੱਲੇ ਪਤਾ ਲੱਗੀ ਹੈ ਗੱਲ ਉਹਨਾਂ ਨੂੰ ਕਿ ਹਾਂ ਏਦਾਂ ਕਰਨਾ, ਜਦੋਂ ਕਰਨ ਦੀ ਨੀਤ ਹੀ ਨਹੀਂ ਗਈ। ਪਰ ਇਸ ਦੇ ਦਿਵਾਲੇ ਫਿਰ ਮਸਲਾ ਆਇਆ ਕਿ ਕਰਨਾ ਕੀ ਹੈ, ਫਿਰ ਪ੍ਰਦੂਸ਼ਣ ਕਿਵੇਂ ਘਟੇ ਤੁਰੰਤ। ਤੇ ਉਹਦੇ ਵਿੱਚੋਂ ਤਜਵੀਜ਼ ਆਈ ਕਿ ਨਕਲੀ ਮੀਂਹ ਪਵਾ ਲਓ ਜੀ, ਕਿ ਬਾਰ-ਬਾਰ ਵਿਗਿਆਨੀ ਇਹੀ ਕਹਿ ਰਹੇ ਨੇ ਕਿ ਇੱਕ ਤੇ ਮੀਂਹ ਘੱਟ ਪਿਆ, ਉਹਦਾ ਇੱਕ ਕਾਰਨ ਹੈ ਜੀ। ਤੇ ਕਹਿੰਦੇ ਫਿਰ ਨਕਲੀ ਮੀਂਹ ਪਵਾ ਲਓ। ਨਕਲੀ ਮੀਂਹ ਪਵਾਉਣ ਦੇ ਲਈ ਫਿਰ ਕਹਿੰਦੇ ਜੀ IIT ਕਾਨਪੁਰ ਨਾਲ ਗੱਲ ਕੀਤੀ ਗਈ। ਠੀਕ ਹੈ ਜੀ। ਤੇ ਕਾਨਪੁਰ ਵਾਲਿਆਂ ਨੂੰ ਕਹਿੰਦੇ ਜੀ ਕੱਲ ਪਰਸੋਂ ਨੂੰ ਮੀਂਹ ਪਾ ਦਿਓ ਨਕਲੀ। ਉਹ ਕਹਿੰਦੇ ਦੱਸ ਇਹ ਟੂਟੀ ਦਾ ਉਹ ਖੋਲਣਾ ਹੈ, ਬਾਲ ਖੋਲਿਆ ਤੇ ਮੀਂਹ ਪੈਣ ਲੱਗ ਗਿਆ। ਇਹਦੇ ਲਈ ਕੋਈ ਸਿਸਟਮ ਬਣਾਉਣਾ, ਤੈਅ ਕਰਨਾ ਕਿੱਥੇ ਪਾਉਣਾ, ਕਿੰਨਾ ਪਾਣੀ, ਕਿਵੇਂ ਕਰਨਾ। ਕਹਿੰਦੇ ਉਹਦਾ ਇੱਕ ਟਾਈਮ ਲੱਗਦਾ। ਕਹਿੰਦੇ ਜੀ ਫਿਰ ਐਂ ਕਰੋ, ਚਲੋ ਦੀਵਾਲੀ ਤੋਂ ਪਹਿਲਾਂ ਕਰ ਲਓ 2-3 ਦਿਨਾਂ ਤੱਕ। ਉਹ ਕਹਿੰਦੇ ਐ ਨਹੀਂ ਹੁੰਦਾ, 20 ਤਰੀਕ ਤੋਂ ਪਹਿਲਾਂ ਕੁਝ ਨਹੀਂ ਹੋ ਸਕਦਾ ਜੀ। ਘੱਟੋ ਘੱਟ ਹਫ਼ਤਾ ਚਾਹੀਦਾ ਹੈ ਸਾਰੇ ਲਈ। ਇਹ ਤਕਨੀਕੀ ਕੰਮ ਨੇ, ਇਹ ਲੀਡਰਾਂ ਦੇ ਬਿਆਨ ਨਹੀਂ ਗੇ ਜੀ। ਸੋ ਉਹ ਤੋਂ ਬਾਅਦ ਕਹਿੰਦੇ ਠੀਕ ਹੈ ਜੀ, ਫਿਰ ਵੀ ਕੋਸ਼ਿਸ਼ ਕਰਿਓ ਜਿੰਨਾ ਛੇਤੀ ਹੋ ਜਾਵੇ। ਸੋ ਹੁਣ ਲਗਭਗ ਇਹ ਤੈਅ ਕੀਤਾ ਜਾ ਰਿਹਾ ਹੈ ਕਿ ਕਿਉਂ ਨਾ ਇਹਦੇ ਬਦਲਵੇਂ ਹੱਲ ਲਈ ਅਸੀਂ ਨਕਲੀ ਮੀਂਹ ਵੱਲ ਜਾਈਏ। ਪਰ ਕੀ ਨਕਲੀ ਮੀਂਹ ਚਿਰਜੀਵੀ ਹੱਲ ਹੈ ਇਸ ਸਮੱਸਿਆ ਦਾ? ਸਵਾਲ ਤਾਂ ਇਹ ਹੈ ਜੀ ਕਿ ਸਰਕਾਰਾਂ ਟੈਂਪਰੇਰੀ ਹੀਲੇ ਵਸੀਲੇ ਕਿਉਂ ਲੱਭਦੀਆਂ ਨੇ। ਟੈਂਪਰੇਰੀ ਜਗਾੜ ਕੇ ਗੱਡੀਆਂ ਰੋਕ ਦੋ, ਕਾਰਾਂ ਰੋਕ ਦੋ, 20,000 ਜੁਰਮਾਨਾ ਕਰ ਦੋ, ਹੈ ਨਾ, ਪਰਾਲੀ ਵਾਲਿਆਂ ਤੇ ਪਰਚਾ ਕਰ ਲੋ, ਹੈ ਨਾ, ਐਕਟੀ ਜੀ ਪੁਲਿਸ ਨੂੰ, ਹੁਣ ਪੁਲਿਸ ਨੂੰ ਜ਼ਿੰਮੇਵਾਰੀ ਦੇ ਦਿਓ ਜੀ। ਕਹਿੰਦੇ ਅੱਛਾ, ਕੰਮ ਪ੍ਰਦੂਸ਼ਣ ਦਾ ਤੇ ਪੁਲਿਸ ਨੂੰ ਵੀ ਇੱਧਰ ਨਾਲ ਬਾੜ ਲਓ ਜੀ। ਕਹਿੰਦੇ ਸਾਰੀ ਨੂੰ ਪੁਲਿਸ ਦੀ ਜ਼ਿੰਮੇਵਾਰੀ ਤੈਅ ਕਰ ਦਿਓ ਜੀ। ਕਹਿੰਦੇ DGP ਕਹਿੰਦੇ ਪੰਜਾਬ ਦੇ ਵਿੱਚ ਪਰਾਲੀ ਸਾੜਨ ਵਿਰੁੱਧ ਰਣਨੀਤੀ ਤਿਆਰ ਕਰਨ ਦੇ ਅਸੀਂ ਹੁਕਮ ਦਿੰਦੇ ਹਾਂ। ਤੇ ਅਮਨ ਕਾਨੂੰਨ ਦੀ ਸਮੀਖਿਆ ਦੀ ਬੈਠਕ ਦੇ ਵਿੱਚ ਇਹ ਹਵਾਲਾ ਵੀ ਦਿੱਤਾ ਕਿ ਪੁਲਿਸ ਲਾਓ ਜੀ, ਨੋਡਲ ਅਫਸਰ ਨਿਯੁਕਤ ਕਰੋ ਜੀ। ਸੋ ਇਹ ਸਾਰੇ ਬਹਾਨੇ ਟੈਂਪਰੇਰੀ ਜਗਾੜ ਵੱਲ, ਕੇਂਦਰ ਦਾ ਵੀ ਸੂਬਿਆਂ ਦਾ ਵੀ, ਪਰਮਾਨੈਂਟ ਹੱਲ ਵੱਲ, ਆਪਣਾ ਪੋਲਿਊਸ਼ਨ ਘਟਾਉਣ ਲਈ, ਉਤੇ ਕੰਟਰੋਲ ਕਰਨ ਲਈ, ਜਿਹਦੇ ਕਾਰਨ ਪੋਲਿਊਸ਼ਨ ਹੁੰਦਾ ਹੈ ਉਸ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਲਈ ਉਹਦਾ ਹੱਲ ਲੱਭਣ ਵੱਲ ਕੋਈ ਤਜਵੀਜ਼ ਕੱਲ ਦੀ ਬੈਠਕ 'ਚ ਵੀ ਨਹੀਂ ਆਈ। ਸੋ ਹੁਣ ਇਹ ਸੁਪਰੀਮ ਕੋਰਟ ਕੋਲ ਕੀ ਲੈ ਕੇ ਜਾਣਗੇ ਦਸਤਾਵੇਜ਼ ਦੇਖਣ ਰਹੇਗਾ ਕਿ ਇਹ ਨਕਲੀ ਮੀਂਹ ਵਾਲਾ ਹੀ ਫਾਰਮੂਲਾ ਚੱਲਣਾ ਜਾਂ ਕੁਝ ਹੋਰ ਵੀ ਹੈ, ਇਹ ਦੇਖਣ ਵਾਲੀ ਗੱਲ ਹੋਗੀ। ਪਰ 20 ਤਰੀਕ ਤੱਕ ਸੰਭਾਵਨਾ ਹੈ ਕਿ ਦਿੱਲੀ 'ਚ ਜੇਕਰ ਨਕਲੀ ਮੀਂਹ ਪੈਂਦਾ ਨਜ਼ਰ ਆਵੇ ਤਾਂ ਉਹ ਇਸ ਬੈਠਕ 'ਚੋਂ ਨਿਕਲਿਆ ਟੈਂਪਰੇਰੀ ਹੱਲ ਦੇ ਵਿੱਚੋਂ ਇੱਕ ਹੋਏ। ਜੀ ਸ਼ਰਮਾ ਜੀ, ਸਮੱਸਿਆ ਦੇ ਹੱਲ ਕਰਨ ਨਾਲੋਂ, ਚਲੋ ਹੱਲ ਤਾਂ ਕਰਨਾ ਹੀ ਹੈ, ਪਰ ਸਮੱਸਿਆ ਦਾ ਮੂਲ ਜਾੜੀ ਕਿਉਂ ਨਾ ਫੜ ਲਈ ਜਾਵੇ। ਝੋਨੇ ਦੇ MSP ਹੈ, ਝੋਨੇ ਤੇ MSP ਹੈ, ਇਸ ਕਰਕੇ ਨਹੀਂ ਕਿਸਾਨ ਝੋਨਾ ਬੀਜਦਾ। ਉਹਦੇ ਤੇ ਕਾਨੂੰਨੀ ਖਰੀਦ ਹੈ, ਉਹਦੇ ਤੇ ਚੱਕਣ ਦੀ ਗਾਰੰਟੀ ਹੈ। ਹਾਂ, MSP ਦਾ 30-32 ਚੀਜ਼ਾਂ ਤੇ ਹੈ। ਬਿਲਕੁਲ, ਸਵਾਲ ਖਰੀਦ ਦੀ ਗਾਰੰਟੀ। ਹਾਂਜੀ ਬਿਲਕੁਲ। ਆਪਾਂ ਅਕਸਰ ਹੀ ਜਿਹੜੇ ਸਾਡੇ ਕਈ ਵਿਸ਼ਲੇਸ਼ਕ ਨੇ ਉਹ ਕਹਿੰਦੇ ਨੇ ਕਿ MSP ਹੋਰ ਚੀਜ਼ਾਂ ਤੇ ਉਹ ਬੀਜ ਲਓ। ਭਲਿਓ ਮਾਨਸੋ, ਇਹਦੇ ਤੇ ਕਾਨੂੰਨੀ ਚੱਕਣ ਦੀ ਗਾਰੰਟੀ ਹੈ ਖਰੀਦ ਕਰਕੇ,
ਕਿ ਸਰਕਾਰ ਦੀਆਂ ਏਜੰਸੀਆਂ ਕਰ ਰਹੀਆਂ, ਜੇ ਵਪਾਰੀ ਇੰਨੇ ਨੂੰ ਨਹੀਂ ਲੈਂਦਾ MSP ਦਾ ਮਤਲਬ ਹੈ ਕਿ ਅਸੀਂ ਚੱਕਾਂਗੇ। MSP ਨਰਮੇ ਤੇ ਵੀ ਹੈ ਪਰ ਸਰਕਾਰ ਦੀ ਗਰੰਟੀ ਨਹੀਂ ਹੈ, ਉਹਨੂੰ ਕੋਈ ਚੱਕਦਾ ਹੀ ਨਹੀਂ। ਨਹੀਂ ਹੈ MSP ਗੰਨੇ ਬਿਲਕੁਲ ਤੇ ਵੀ ਹੈ, ਸੂਰਜਮੁਖੀ ਵਾਲਾ ਵੀ ਮਸਲਾ ਲੋਕ ਹੱਲ ਕਰਕੇ ਵੇਖ ਮੂੰਗੀ ਚੁੱਕੇ, ਤੇ ਵੀ ਹੈਗੀ ਹੈ, ਮੂੰਗੀ ਤੇ ਵੀ ਹੈਗੀ ਹੈ, ਬਿਲਕੁਲ ਹਾਂ ਦਾਲਾਂ ਤੇ ਹੈਗੀ ਆ, ਦਾਲਾਂ ਤੇ ਹੈਗੀ ਆ, ਬੜੀ ਕਈ ਦਾਲਾਂ ਤਾਂ ਮੱਕੀ ਤੇ ਇੰਨੀਆਂ ਹੈ। ਮਹਿੰਗੀਆਂ ਹਾਂਜੀ ਕਰਕੇ ਦੱਸ ਦੇਣਗੇ ਇਸ ਵਾਰ ਇੰਨੀਆਂ ਮਹਿੰਗੀਆਂ MSP ਹਾਂਜੀ ਇੰਨੀ ਵਧਾਤੀ ਇੰਨੀ ਵਧਾਤੀ ਪਰ ਖਰੀਦ ਤਾਂ ਕੋਈ ਖੀਰ, ਹਾਂਜੀ ਕਿਉਂਕਿ ਉਹਨਾਂ ਤੇ ਖਰੀਦ ਹੈ ਨਹੀਂ, ਖਰੀਦ ਦੀ ਗਰੰਟੀ ਹੈ ਨਹੀਂ, ਨਹੀਂ। ਇਸੇ ਕਰਕੇ ਉਹਨਾਂ ਦੀ MSP ਬੇਮਾਇਨੇ ਆ। ਅਗਲੀ ਖਬਰ ਦੇ ਵੱਲ ਵਧੀਏ। ਇੰਸਪੈਕਟਰ ਤੇ ਕਾਤਲਾਨਾ ਹਮਲਾ ਹੋਇਆ ਜੀ, ਗੋਲੀਆਂ ਕਾਫੀ ਲੱਗੀਆਂ ਨੇ। ਚਰਚਾ ਇਹ ਚੱਲ ਰਹੀ ਹੈ ਕਿ ਹਮਲਾ ਕਰਵਾਇਆ ਕਿਹਨੇ ਹੈ ਜੀ। ਪ੍ਰਵੀਨ ਜੀ ਵੈਸੇ ਤਾਂ ਲਗਾਤਾਰ ਘਟਨਾਵਾਂ ਜਿਹੜੀਆਂ ਹੋ ਰਹੀਆਂ, ਕੱਲ ਇੱਕ ਹਾਂਜੀ ਘਟਨਾ ਵਾਪਰਦੀ ਹੈ, ਇੱਕ ਦੁਕਾਨ 'ਚ ਲਟੇਰਾ ਵੜਦਾ ਹੈ, ਹੂੰ ਮਹਿਲਾ ਦੁਕਾਨਦਾਰ ਹੈ, ਉਹਦੇ ਗੱਲੇ 'ਚੋਂ ਪੈਸੇ ਕੱਢ ਕੇ ਲੈ ਜਾਂਦਾ ਹੈ 13 14 18,000 ਜਿੰਨਾ ਸੀ, ਤੇ ਫਿਰ ਜਾਣ ਲੱਗਿਆ ਫਿਰ ਵਾਪਸ ਆਉਂਦਾ ਹੈ, ਕਹਿੰਦਾ ਸੋਨੇ ਵਾਲਾ ਮੰਗਲ ਸੂਤਰ ਵੀ ਦੇ ਦੇ। ਉਹ ਮਤਲਬ ਅੱਛਾ ਲਗਾਤਾਰ ਹੈਗੀਆਂ ਵਾਰਦਾਤਾਂ। ਤੇ ਇੱਧਰ ਆ ਦੂਸਰੀ ਅੰਮ੍ਰਿਤਸਰ ਦੀ ਹੈ ਜੀ, ਕਿ ਅੰਮ੍ਰਿਤਸਰ 'ਚ ਸੈਰ ਕਰ ਰਿਹਾ ਸੀ ਇੰਸਪੈਕਟਰ, ਤੇ ਇੰਸਪੈਕਟਰ ਦੇ ਉੱਤੇ ਗੋਲੀਆਂ ਚੱਲਦੀਆਂ, 11 ਖੋਲ ਬਰਾਮਦ ਹੋਏ ਨੇ, ਹੂੰ ਹੈਨਾ 7 ਗੋਲੀਆਂ ਲੱਗੀਆਂ ਨੇ ਮਤਲਬ, ਹੈਨਾ। ਪਰ ਉਹ ਇਹ ਹੈ ਕਿ ਉਹ ਜੈਕਟ ਪਾਈ ਸੀ ਬੁਲਟ ਪ੍ਰੂਫ, ਕਹਿੰਦੇ ਇਸ ਲਈ ਨੁਕਸਾਨ ਨਹੀਂ ਹੋਇਆ। ਮਤਲਬ ਉਸ ਇੰਸਪੈਕਟਰ ਨੂੰ ਪਹਿਲਾਂ ਹੀ ਤੋਂ ਜਾਣਕਾਰੀ ਸੀ ਕਿ ਮੈਂ ਨਿਸ਼ਾਨੇ ਤੇ ਆ। ਹੂੰ ਕਹਿੰਦੇ ਜੀ ਗੈਂਗਸਟਰਾਂ ਦੀਆਂ ਧਮਕੀਆਂ ਮਿਲਦੀਆਂ ਜੀ, ਇਹਨਾਂ ਮਾਮਲੇ ਇਹੋ ਜਿਹੇ ਨੇ ਵਿਵਾਦਤ ਜੀ, ਉਹਨਾਂ ਕਰਕੇ। ਸੋ ਬੇਸ਼ੱਕ ਉਹ ਆਪਣੇ ਘਰ ਦੇ ਬਾਹਰ ਆਪਣੀ ਸਿਕਿਉਰਿਟੀ ਦੇ ਨਾਲ ਸੈਰ ਕਰ ਰਿਹਾ ਸੀ, ਅੱਛਾ ਤਾਂ ਵੀ ਉਹਦੇ ਉੱਪਰ ਹਮਲਾ ਹੋਇਆ। ਮਤਲਬ ਜੇ ਪੁਲਿਸ ਦੀ ਸਿਕਿਉਰਿਟੀ 'ਚ ਹਮਲਾ ਹੋਣ ਲੱਗ ਜਾਵੇ ਤੇ ਫਿਰ ਆਮ ਦੀ ਸਥਿਤੀ ਕੀ ਹੋਊਗੀ, ਇੱਥੋਂ ਅੰਦਾਜ਼ਾ ਲਾਓ ਤੁਸੀਂ ਜੀ ਸੋ ਇਸ ਲਈ ਇੱਕ ਅਹਿਮ ਪਹਿਲੂ ਹੈ। ਘਟਨਾ ਹੈਗੀ ਹੈ ਜੀ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਭੁੱਲਰ ਐਵੇਨਿਊ ਦੇ ਵਿੱਚ, ਸਵੇਰੇ 5:30 ਵਜੇ ਦਾ ਟਾਈਮ ਹੈ। ਘਰ ਦੇ ਬਾਹਰ ਇੰਸਪੈਕਟਰ ਪ੍ਰਭਜੀਤ ਸਿੰਘ ਮਤਲਬ ਸੈਰ ਕਰ ਰਹੇ ਨੇ, ਤੇ ਅਣਪਛਾਤੇ ਲੋਕ ਆਉਂਦੇ ਨੇ ਤੇ ਉਹਨਾਂ ਤੇ ਕਈ ਰਾਉਂਡ ਫਾਇਰ ਕਰਦੇ ਨੇ, ਜਿਹਦੇ ਵਿੱਚੋਂ ਕਹਿੰਦੇ ਨੇ 11 ਖੋਲ ਮਿਲ ਗਏ, ਜਿਹਦੇ 7 ਗੋਲੀਆਂ ਲੱਗੀਆਂ ਵੀ ਨੇ, ਪਰ ਉਹ ਬੁਲਟ ਪ੍ਰੂਫ ਜੈਕਟ ਪਾਈ ਸੀ, ਜਿਹਦੇ ਕਰਕੇ ਬਚਾਅ ਹੋ ਗਿਆ। ਗਨਮੈਨ ਨਾਲ ਸੀਗੇ ਉਸ ਸਮੇਂ। ਪਰ ਹੁਣ ਇਹ ਸਵਾਲ ਇਹ ਹੈ ਕਿ ਜਦੋਂ ਇਹ ਸਵਾਲ ਹੈ ਕੌਣ, ਕਹਿੰਦੇ ਜੀ ਪਤਾ ਨਹੀਂ ਗੈਂਗਸਟਰ ਧਮਕੀਆਂ ਧਮਕੀਆਂ ਮਿਲਦੇ ਜੀ, ਪਹਿਲੇ ਕਹਿੰਦੇ ਜੀ ਕੋਈ ਹੋਰ ਮਾਮਲਾ, ਕਹਿੰਦੇ ਨਹੀਂ ਮੈਂ ਕੁਝ ਕਹਿਣਾ ਨਹੀਂ, ਜਾਣਕਾਰੀ ਸਾਰੀ ਹੈ ਸਾਨੂੰ ਕਹਿੰਦੇ। ਅੱਛਾ ਠੀਕ ਆ। ਸੋ ਜੇ ਜਾਣਕਾਰੀ ਸਾਰੀ ਹੈ ਕਹਿਣਾ ਕਿਉਂ ਨਹੀਂ। ਵੈਸੇ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਇਸ ਘਟਨਾ ਦੇ ਪਿੱਛੇ ਕੌਣ ਸੀ ਕੌਣ ਨਹੀਂ, ਇਹ ਤਾਂ ਜਾਂਚ ਦਾ ਵਿਸ਼ਾ ਪੁਲਿਸ ਦਾ। ਪਰ ਜਿਹੜੇ ਇੰਸਪੈਕਟਰ ਨੇ ਇਹ ਪ੍ਰਭਜੀਤ ਸਿੰਘ, ਇਹਨਾਂ ਦਾ ਤਾਜ਼ਾ ਵਿਵਾਦ, ਤਾਜ਼ਾ ਮਾਮਲਾ ਪਿਛਲੇ ਦਿਨ ਹੀ ਆਇਆ ਸੀ, ਜਦੋਂ ਇੱਕ MLA ਦਾ ਰਿਸ਼ਤੇਦਾਰ ਮਾਈਨਿੰਗ ਦੇ ਮਾਮਲੇ 'ਚ ਘਿਰਿਆ ਸੀ। ਠੀਕ ਹੈ। MLA ਦੀ ਸ਼ਿਕਾਇਤ ਤੋਂ ਬਾਅਦ ਇਹਨਾਂ ਦੀਆਂ ਬਦਲੀਆਂ, ਇਹਨਾਂ ਨੂੰ ਬਾਹਰ ਕਰਨਾ, ਲਾਂਭੇ ਕਰਨਾ, ਸਾਰਾ ਕੁਝ ਵਿੱਚ ਸ਼ਾਮਲ ਹੈ ਜੀ। ਸੋ ਇਸ ਲਈ ਇਹ ਉਹ ਸਾਰਾ ਵਰਤਾਰਾ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਹਾਂਜੀ ਦੇ ਰਿਸ਼ਤੇਦਾਰ ਦੇ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਹੋਇਆ ਸੀ। ਉਹ ਜਵਾਈ ਦਾ ਮਾਮਲਾ ਸੀ, ਹੈ ਨਾ। ਹਾਂਜੀ ਉਸ ਮਾਮਲੇ 'ਚ ਜਦੋਂ ਪਰਚਾ ਦਰਜ ਹੋਇਆ ਤਾਂ ਤੁਰੰਤ ਮਤਲਬ ਕਿ ਉਹਦੇ ਤੇ ਸੋਸ਼ਲ ਮੀਡੀਆ ਤੇ ਕਾਰਵਾਈ ਦਾ ਹਵਾਲਾ ਆਇਆ, ਤੇ ਉਹਦੇ ਵਿੱਚੋਂ ਪਤਾ ਲੱਗਿਆ ਕਿ ਜੀ ਕਿ ਉਹਨੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ ਦੇਖ ਲੂੰਗਾ ਜਿਨ੍ਹਾਂ ਨੇ ਐ ਕੀਤਾ ਉਹ ਕੀਤਾ। ਤੇ ਉਹ ਤੋਂ ਬਾਅਦ SSP ਗੁਰਪ੍ਰੀਤ ਸਿੰਘ ਚੌਹਾਨ ਹੋਰਾਂ ਦਾ ਬਦਲੀ ਕਰ ਦਿੱਤੀ ਹਾਂਜੀ, ਗਈ, ਉਹਨਾਂ ਦੇ ਫੁੱਲਾਂ ਦੀ ਤੇ ਵਰਖਾ ਉਹ ਤੋਂ ਕੀਤੀ। ਬਾਅਦ ਇੰਸਪੈਕਟਰ ਪ੍ਰਭਜੀਤ ਸਿੰਘ ਸਣੇ 4 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਸੀ ਉਸ ਮਾਮਲੇ 'ਚ। ਠੀਕ ਹੈ। ਸੋ ਇਸ ਲਈ ਵਿਵਾਦਤ ਮਾਮਲਾ ਤਾਂ ਇਹ ਵੀ ਹੈ ਵੱਡਾ, ਪਰ ਹਮਲਾਕਰ ਧਿਰ ਕੌਣ ਹੈ ਕੌਣ ਨਹੀਂ, ਇਹਦੀ ਜਾਂਚ ਪੁਲਿਸ ਨੇ, ਅਦਾਲਤ ਨੇ, ਏਜੰਸੀਆਂ ਨੇ ਕਰਦੀਆਂ ਜਨਾਬ। ਪਰ ਇਹ ਮਾਮਲਾ ਕਾਫੀ ਚਰਚਾ 'ਚ ਕਿ ਪ੍ਰਭਜੀਤ ਉਹ ਹੈ ਭਾਈ ਜਿਹੜਾ ਪਿਛਲੇ ਦਿਨੀ MLA ਵਾਲੇ ਜਵਾਈ ਨਾਲ ਉਲਝ ਗਿਆ ਸੀ ਮਾਈਨਿੰਗ ਦੇ ਮਾਮਲੇ 'ਚ, ਉਹਨੂੰ ਫੜ ਲਿਆ ਸੀ ਤੇ ਉਹ ਸਾਰਾ ਕੁਝ ਉਹ ਕਾਰਵਾਈ ਸੀ। ਸੋ ਇਸ ਲਈ ਕਾਫੀ ਚਰਚਾ ਇਸ ਘਟਨਾ ਦੀ ਪੰਜਾਬ 'ਚ। ਜੀ ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਜਾਂਦਿਆਂ ਦੀ ਗੱਲ ਕਰੀਏ ਤਾਰ-ਤਾਰ ਹੁੰਦੇ ਰਿਸ਼ਤਿਆਂ ਦੀ। ਮਤਰੇ ਪਿਓ ਨੇ ਕਹਿੰਦੇ ਪੁੱਤ ਦਾ ਕਤਲ ਕਰਤਾ ਤੇ ਨਕਾਬਪੋਸ਼ਾਂ ਨੇ ਸਾਰਾ ਟੱਬਰ ਹੀ ਮਾਰਤਾ ਜੀ। ਪ੍ਰਵੀਨ ਜੀ ਇੱਕ ਘਟਨਾ ਤਾਂ ਹੈਗੀ ਹੈ ਸੰਗਰੂਰ ਦੀ ਜੀ। ਦਿੜਬਾ ਦੇ ਖੇਤਰ ਦੇ ਵਿੱਚ ਸੰਗਰੂਰ ਦੀ ਘਟਨਾ ਹੈ, ਤੇ ਇੱਕ ਔਰਤ ਦਾ ਪਹਿਲਾਂ ਵਿਆਹ ਹੋਇਆ ਸੀ, 2 ਜਵਾਕ ਸੀ, ਤੇ ਉਹਦਾ ਘਰ ਵਾਲੇ ਦੀ ਮਤਲਬ ਡੈਥ ਹੋ ਜਾਂਦੀ ਹੈ, ਤੇ ਉਸ ਮੁੰਡੇ ਦੇ ਮਾਸੀ ਦੇ ਮੁੰਡੇ ਦੇ ਸਿਰ ਤੇ ਉਹਨੂੰ ਬਿਠਾ ਦਿੱਤਾ ਜਾਂਦਾ ਕਿ ਹਾਂ ਭਾਈ, ਹੈ ਨਾ। ਤੇ ਉਹ ਘਰ ਵਾਲਾ ਜਨਾਨੀ ਨਾਲ ਤਾਂ ਠੀਕ, ਪਰ ਨਿਆਣਿਆਂ ਤੋਂ ਔਖਾ ਰਹਿੰਦਾ ਸੀ, 2 ਮੁੰਡਿਆਂ ਤੋਂ। ਤੇ ਇੱਕ 15 ਸਾਲ ਦਾ ਜਵਾਕ ਸੀ, ਇੱਕ 13 ਸਾਲ ਦਾ ਨਿਆਣਾ। ਤੇ ਉਹ ਆਪਣੇ ਬੜੇ ਮੁੰਡੇ ਨਾਲ ਕਿਸੇ ਰਿਸ਼ਤੇਦਾਰੀ 'ਚ ਵਿਆਹ ਜਾ ਰਹੀ ਸੀ ਕਿ ਅਜੇ ਅੱਡੇ ਤੇ ਪਹੁੰਚੀ ਸੀ ਕਿ ਮਹੱਲੇ ਵਾਲਿਆਂ ਦਾ ਫੋਨ ਆ ਗਿਆ ਕਿ ਭਾਈ ਤੇਰੇ ਮੁੰਡੇ ਦੀ ਹਾਲਤ ਬਹੁਤ ਮਾੜੀ ਹੋ ਗਈ, ਕਿੰਨੀ ਕੁਛ ਹੋ ਗਿਆ, ਉਹਨੂੰ ਛੇਤੀ ਆ ਜਾ। ਠੀਕ ਹੈ। ਉਹਨੇ ਉਹਦਾ ਫੋਨ ਕੱਟ ਕੇ ਆਪਣੇ ਘਰ ਵਾਲੇ ਨੂੰ ਫੋਨ ਮਿਲਾਇਆ, ਕਹਿੰਦਾ ਕੁਛ ਨਹੀਂ, ਤੇਰੇ ਮੁੰਡੇ ਨੇ ਸੁਸਾਈਡ ਕਰ ਲਿਆ। ਉਹ ਵਿਚਾਰੀ ਘਬਰਾਈ, ਘਰ ਨੂੰ ਭੱਜੀ,
ਤੇ ਉਹਨੂੰ ਭਰੋਸੇ 'ਚ ਲੈ ਕੇ ਜੀ ਉਹ ਮੰਜੇ ਤੇ ਰੱਸੀ ਜੀ ਪਾ ਕੇ ਲਟਕੂ ਕੇ ਕਹਿੰਦੇ ਸਾਰਤਾ ਤੇ ਉਹ ਭੱਜੇ ਤੇ ਮਨਾਮ ਕੇ ਉਹਦਾ ਸੰਸਕਾਰ ਕਰਤਾ। ਅੱਛਾ। ਸੰਸਕਾਰ ਹੋ ਗਿਆ। ਭੋਗ ਵਾਲੇ ਦਿਨ ਮਤਲਬ ਜਨਾਨੀ ਨੂੰ ਸ਼ੱਕ ਸੀ, ਉਹਨੇ ਆਪਣੇ ਭਰਾ ਨਾਲ ਗੱਲ ਕੀਤੀ, ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ, ਤੇ ਜਿੱਦਣ ਭੋਗ ਸੀ ਉਦਣ ਉਹਦੇ ਜੇਠ ਨੇ ਮਤਲਬ ਉਹ ਜਿਹਦੇ ਉੱਤੇ ਜਿਹੜਾ ਪਿਓ ਸੀ ਉਹਦੇ ਭਰਾ ਨੇ, ਬੜੇ ਭਰਾ ਨੇ ਹਨਾ, ਉਹਨੇ ਤੇ ਉਹਦੇ ਸਾਲੇ ਨੇ, ਜਨਾਨੀ ਦੇ ਭਰਾ ਨੇ, ਉਹਨਾਂ ਦੋਵਾਂ ਨੇ ਉਹਦੇ ਨਾਲ ਸਖਤੀ ਦੇ ਨਾਲ ਪੁੱਛਿਆ, ਫਿਰ ਮੰਨ ਗਿਆ। ਕਹਿੰਦਾ ਕਿ ਮੈਂ ਸਾਲ ਨੂੰ ਕਹਿ ਰਿਹਾ ਸੀ ਕੰਮ ਤੇ ਜਾ, ਮੇਰੀ ਗੱਲ ਨਹੀਂ ਸੁਣਿਆ, ਉੱਠਿਆ ਨਹੀਂ, ਤੇ ਮੈਂ ਚੱਕ ਕੇ ਕਹਿੰਦਾ ਉਹਨੂੰ ਕੰਧ ਨਾਲ ਮਾਰਿਆ। ਅੱਛਾ। 13 ਸਾਲ ਦੇ ਜਵਾਕ ਨੂੰ ਉਹਦੇ ਮਤਰੇ ਪਿਓ ਨੇ ਚੱਕ ਕੇ ਕੰਧ ਨਾਲ ਮਾਰਿਆ। ਇਹ ਹੁਣ ਮਾਂ ਦੇ ਕਹਿਣ ਦੇ ਹਿਸਾਬ ਨਾਲ ਜੇਠ ਤੇ ਸਾਲੇ ਕੋਲ ਮੰਨਿਆ ਜੀ ਉਹ ਆਪਣਾ ਕਹਿੰਦਾ, ਤੇ ਉਹ ਤੋਂ ਬਾਅਦ ਹੁਣ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ, ਕਾਰਵਾਈ ਸ਼ੁਰੂ ਹੋ ਗਈ ਹੈ ਜੀ। ਇਸੇ ਤਰ੍ਹਾਂ ਇੱਕ ਵਰਤਾਰਾ ਦੂਸਰਾ ਬੜਾ ਸਨਸਨੀਖੇਜ਼ ਤਰਨਤਾਰਨ ਖੇਤਰ 'ਚ ਵਾਪਰਿਆ ਜੀ। ਠੀਕ ਹੈ ਜੀ। ਹਰੀਕੇ ਪੱਤਨ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਜੀ ਤੁੰਗ। ਤੁੰਗ ਪਿੰਡ ਦੇ ਵਿੱਚ ਸਵੇਰ ਨੂੰ ਉਹਨਾਂ ਦਾ ਜਵਾਈ, ਨਿਆਣੇ ਬਾਹਰ ਨੇ ਆਸਟ੍ਰੇਲੀਆ, ਜਵਾਈ ਨੇੜਲੇ ਪਿੰਡ ਤੋਂ ਰੋਜ਼ ਸਵੇਰੇ 5, 5:30 ਵਜੇ ਧਾਰ ਕੱਢਣ ਆਉਂਦਾ, ਤੇ ਜਦੋਂ ਉਹ ਧਾਰ ਕੱਢਣ ਆਇਆ ਤਾਂ ਉਹਨੇ ਦੇਖਿਆ ਕਿ ਉਹਦੀ ਸੱਸ ਮੰਜੇ ਤੇ ਮਰੀ ਪਈ ਆ। ਅੰਦਰ ਉਹਦੀ ਚਾਚੀ ਸੱਸ, ਤਾਈ ਸੱਸ, ਬੜੀ ਉਹ ਵਿਧਵਾ ਸੀ, ਉਹ ਮਰੀ ਪਈ ਆ। ਉਹਨੇ ਗਵਾਂਢੀ ਇਕੱਠੇ ਕਰ ਲਏ। ਜਦੋਂ ਅੰਦਰ ਵਾਲਾ ਕਮਰਾ ਖੋਲ ਕੇ ਦੇਖਿਆ ਤਾਂ ਸਹੁਰਾ ਵੀ ਮਰਿਆ ਪਿਆ। ਨੌਕਰ ਪਿਛਲੇ 20 ਸਾਲਾਂ ਤੋਂ ਉਹਨਾਂ ਨਾਲ ਸੀ, ਉਹ ਲੱਭਿਆ ਨਹੀਂ। ਅੱਛਾ। ਤੇ ਉਹ ਸਾਰਾ ਜੀ ਭੱਜ ਨੱਠ ਪੈ ਗਈ, ਹੱਲਾ ਮੱਚ ਗਈ। ਪਤਾ ਲੱਗਿਆ ਜੀ ਕਿ 4 ਨਕਾਬਪੋਸ਼ ਆਏ ਸੀ, ਉਹ ਕੈਮਰੇ ਕੁਮਰੇ ਚੋਂ ਫਰੋਲਿਆ ਹੋਣਾ, ਕਿ ਉਹ ਮਾਰ ਕੇ ਤੇ ਨੌਕਰ ਨੂੰ ਨਾਲ ਬੰਦੀ ਬਣਾ ਕੇ ਲੈ ਗਏ, ਤੇ ਨੌਕਰ ਨੂੰ ਰਾਹ ਚੋਂ ਮਾਰ ਕੇ ਆਪਣੇ ਵੱਲੋਂ ਨਹਿਰ 'ਚ ਸੁੱਟ ਗਏ। ਪਰ ਉਹ ਕਹਿੰਦੇ ਜੀ ਨੀਮ ਮਤਲਬ ਬੇਹੋਸ਼ੀ ਦੀ ਹਾਲਤ 'ਚ ਬਾਅਦ ਚੋਂ ਮਿਲਿਆ, ਉਹਨੂੰ ਕੱਢਿਆ ਤੇ ਉਹ ਹੁਣ ਹਸਪਤਾਲ ਦਾਖਲ ਆ। ਜੇ 20 ਸਾਲਾਂ ਤੋਂ ਇਸ ਟੱਬਰ ਨਾਲ ਆ ਉਹ, ਤੇ ਹੁਣ ਉਹ ਤੋਂ ਬਾਅਦ ਕਾਫੀ ਕੁਝ ਪਤਾ ਲੱਗਣਾ, ਪਰ ਗਹਿਣਾ ਟਕਾ ਸਾਰਾ ਕੁਝ ਲੈ ਕੇ, ਤੇ ਤਿੰਨੇ ਜੀ ਇੱਕੋ ਘਰ ਦੇ, ਮਤਲਬ ਬੰਦਾ, ਉਹਦੀ ਘਰ ਵਾਲੀ ਤੇ ਉਹਦੀ ਬੜੀ ਭਰਜਾਈ, ਤਿੰਨਾਂ ਦਾ ਕਤਲ ਆ। ਸੋ ਆਹ ਸਥਿਤੀਆਂ ਨੇ ਜੀ ਪੰਜਾਬ ਦੇ ਅੰਦਰ। ਇਸ ਨੂੰ ਲੈ ਕੇ, ਅਮਨ ਕਾਨੂੰਨ ਨੂੰ ਲੈ ਕੇ ਕਾਫੀ ਫਿਕਰਮੰਦੀ ਹੈ। ਲੰਘੇ ਦਿਨ ਇੱਕ ਜਿਮ ਚਲਾਉਂਦਾ ਸੀ ਮੁੰਡਾ, ਬਾਹਰਲੇ ਮੁਲਕੋਂ ਆਇਆ ਸੀ, ਉਹਦਾ ਵੀ ਕਤਲ ਹੋ ਗਿਆ ਸੀ। ਬਿਲਕੁਲ। ਉਹ ਸ਼ਾਇਦ ਪਰਿਵਾਰ ਦੇ ਵਿੱਚ ਹੀ ਉਹ ਕੋਈ ਨਜਾਇਜ਼ ਸੰਬੰਧਾਂ ਦਾ ਮਾਮਲਾ ਦੱਸਿਆ ਜਾਂਦਾ ਹੈ ਸੋਸ਼ਲ ਮੀਡੀਆ ਤੇ, ਜਿਹੜੀ ਬੜੀਆਂ ਘਟਨਾਵਾਂ ਨੇ, ਨਿਤ ਦਿਨ ਚਰਚਾਵਾਂ। ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।